ਸੁਬਹ ਬਖੈਰ ਦੋਸਤੋ, ਅਸਲਾਮ ਵਾਲੇਕੁਮ। ਵੀਡੀਓ ਸਾਰੀ ਵੇਖਿਓ। ਇਸ ਟਾਈਮ ਸਿਆਲਕੋਟ ਦਾ ਮੰਜ਼ਰ, ਇਹ ਨਜ਼ਾਰਾ ਤੁਸੀਂ ਵੇਖ ਰਹੇ ਹੋ। ਬੜਾ ਖਾਸ ਪੈਗਾਮ ਲੈ ਕੇ ਸਵੇਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋਇਆ ਵਾਂ। 6:30 ਦਾ ਟਾਈਮ ਹੈ। ਅੱਜ 6 ਅਗਸਤ ਹੈ ਔਰ ਸਾਵਨ ਦੇਸੀ ਮਹੀਨਾ ਉਹਦੀ 22 ਤਾਰੀਖ ਹੈ ਔਰ ਇਸਲਾਮੀ ਮਹੀਨਾ ਸਫਰ ਉਹਦੀ 22 ਜਾਂ 23 ਤਰੀਕ ਹੈ। ਰਾਤੀ ਕਿਣਮਿਣ ਹੋਈ ਹੈ ਤਕਰੀਬਨ 2-3 ਵਜੇ ਦੇ ਨਾਲ। ਜ਼ਿਆਦਾ ਬਾਰਿਸ਼ ਨਹੀਂ ਹੋਈ। ਇਸ ਟਾਈਮ ਹੀ ਬੱਦਲ ਬਣੇ ਨੇ। ਮੈਂ ਐਡਾ ਖੁਸ਼ਕਿਸਮਤ ਇਨਸਾਨ ਹਾਂ, ਐਡਾ ਖੁਸ਼ਕਿਸਮਤ ਇਨਸਾਨ ਹਾਂ ਕਿ ਮੈਂ ਦੱਸ ਨਹੀਂ ਸਕਦਾ ਕਿ ਮੈਂ ਕਿੱਡਾ ਖੁਸ਼ਕਿਸਮਤ ਹਾਂ, ਕਿਉਂਕਿ ਮੇਰੇ ਵਾਲਦੈਨ ਨੇ ਮੈਨੂੰ ਵਿਰਾਸਤ ਦੇ ਵਿੱਚ ਦੁਸ਼ਮਣੀ ਨਹੀਂ ਦਿੱਤੀ। ਐਸੀ ਆਜ਼ਾਦੀ ਦਿੱਤੀ ਹੈ ਕਿ ਮੈਂ ਮੋਟਰਸਾਈਕਲ ਤੇ ਜਾਵਾਂ, ਪੈਦਲ ਜਾਵਾਂ, ਲੋਕਲ ਜਾਵਾਂ, ਗੱਡੀ ਤੇ ਜਾਵਾਂ, ਕੋਈ ਖੌਫ ਖਤਰਾ ਨਹੀਂ। ਇਹਦਾ ਮਤਲਬ ਇਹ ਨਹੀਂ ਕਿ ਮੇਰੇ ਹਾਸਦੀਨ ਨੇ, ਮੁਖਾਲਫੀਨ ਵੀ ਹੈ ਨੇ, ਹਾਸਦੀਨ ਵੀ ਹੈ ਨੇ, ਲੇਕਿਨ ਅੱਲਾ ਦੀ ਜ਼ਾਤ ਦਾ ਇੰਨਾ ਫਜ਼ਲ ਹੈ, ਉਹਨੇ ਆਪਣੀ ਹਿਫਾਜ਼ਤ ਦੇ ਵਿੱਚ ਰੱਖਿਆ ਕਿ ਅਲਹਮਦੁਲਿਲਾ ਬੇਖੌਫੋ ਹਤਰ ਮੈਂ ਜਿਵੇਂ ਪਿਛਲੇ ਸਾਲ 24 ਜ਼ਿਲ੍ਹੇ ਪੰਜਾਬ ਦੇ ਬੇਖੌਫ ਹੋ ਕੇ ਤੇ ਫਿਰ ਲਏ, ਇਸੇ ਤਰ੍ਹਾਂ ਮੈਨੂੰ ਕਿਸੇ ਪਾਸੇ ਜਾਂਦਿਆਂ ਆਪਣੇ ਨਾਲ ਕੋਈ ਸਿਕਿਉਰਿਟੀ ਗਾਰਡ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਔਰ ਮੈਂ ਤੁਹਾਨੂੰ ਵੇਖਣ ਵਾਲਿਆਂ ਨੂੰ ਦੱਸਣਾ ਚਾਹੁੰਦਾ ਕਿ ਮੈਨੂੰ ਟਿਕਟਾਕਰ ਦੇ ਤੌਰ ਤੇ ਜਾਣਿਆ ਵੀ ਨਹੀਂ ਜਾਂਦਾ। ਜਿੱਥੇ ਵੀ ਜਾਈਏ ਨੇੜੇ ਤੇੜੇ ਆਪਣੇ ਇਲਾਕੇ ਦੇ ਵਿੱਚ ਲੋਕ ਮੈਨੂੰ ਇਹ ਹੀ ਆਂਦੇ ਨੇ ਕਿ ਮਾਸਟਰ ਸਾਹਿਬ ਦਾ ਬੇਟਾ, ਕਿਉਂਕਿ ਮੇਰੇ ਵਾਲਦ ਸਾਹਿਬ ਦੀ ਇੱਕ ਅੱਛੀ ਪਹਿਚਾਣ, ਕਿਉਂਕਿ ਉਹ ਸਕੂਲ ਟੀਚਰ ਸਨ। ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਮੇਰੇ ਵਾਲਦ ਸਾਹਿਬ ਨੂੰ ਫੌਤ ਹੋਇਆ 24 ਸਾਲ ਹੋ ਗਏ ਨੇ। ਹਾਂਜੀ, ਅੱਲਾ ਪਾਕ ਦੀ ਜ਼ਾਤ ਸਾਰੇ ਦੇ ਵਾਲदैन ਨੂੰ हमेशा सलामत रखे, सिर ते साया हमेशा सलामत रहे, क्योंकि यतीमी साथ लाती है, ज़माने भर के दुख सुना है बाप साथ हूँ तो कांटे भी नहीं चुभते। सो मैं वेखण वालियां नूं ये पैगाम सुबह सुबह ये देना चाहना कि अपने अगली नस्ल नूं तुसी विरासत दे विच दुश्मनी ना दिओ। पैसा दिओ ना दिओ, जायदाद दिओ ना दिओ, कम अज़ कम उन्हां नूं एक अच्छा इखलाक जरूर दिओ। ਮਿਹਰਬਾਨੀ ਇਹ ਕਰੋ ਕਿ ਆਪਣੀ ਅਗਲੀ ਨਸਲ ਨੂੰ ਦੁਸ਼ਮਣੀ ਨਾ ਦਿਓ ਔਰ ਛੋਟੀ ਛੋਟੀ ਗੱਲ ਤੋਂ ਐਵੇਂ ਗੁੱਸੇ ਨਾ ਹੋ ਜਾਇਆ ਕਰੋ। ਨਿੱਕੀਆਂ ਨਿੱਕੀਆਂ ਗੱਲਾਂ ਤੋਂ ਇੰਨੀ ਦੁਸ਼ਮਣੀ ਨਾ ਪਾਲ ਲਿਆ ਕਰੋ, ਕਿਉਂ ਕਿ ਵੱਡੇ ਜਿਹੜਾ ਕੰਮ ਕਰ ਜਾਂਦੇ ਨੇ ਉਹ ਫਿਰ ਅਗਲੀਆਂ ਨਸਲਾਂ ਨੂੰ ਭੁਗਤਣੇ ਪੈਂਦੇ ਨੇ। ਮੈਂ ਵੇਖਿਆ ਐਸੇ ਲੋਕ ਜਿਨ੍ਹਾਂ ਆਪਣੀ ਹਯਾਤੀ ਦੇ ਵਿੱਚ ਐਸੇ ਕੰਮ ਕੀਤੇ ਕਿ ਜਿਹੜੇ ਨਹੀਂ ਸਨ ਕਰਨੇ ਚਾਹੀਦੇ। ਜਦੋਂ ਉਹ ਦੁਨੀਆ ਤੋਂ ਟੁਰ ਗਏ ਤੇ ਉਹਨਾਂ ਦੇ ਜ਼ੁਲਮਾਂ ਦੇ ਬਦਲੇ ਲੋਕਾਂ ਨੇ ਉਹਨਾਂ ਦੀ ਔਲਾਦ ਕੋਲੋਂ ਲਏ। ਬਹਰਹਾਲ ਇੱਕ ਪੈਗਾਮ ਸੀ, ਇੱਕ ਸੁਨੇਹਾ ਸੀ।